US ਕਾਂਗਰਸਮੈਨ ਜੁਆਇਨ ਵਿਸਾਖੀ ਸੈਲੀਬ੍ਰੇਸ਼ਨ ਐਟ ਕਰਤਾਰਪੁਰ ਕੋਰੀਡੋਰ। ਉਹਨਾਂ ਨੇ ਸਿੱਖ ਕੌਮ ਨੂੰ ਵਧਾਈ ਦਿੱਤੀ ਔਰ ਡੈਲੀਗੇਸ਼ਨ ਨੇ ਸਾਰਾ ਹੀ ਜਿਹੜਾ ਗੁਰਦੁਆਰਾ ਸਾਹਿਬ ਦਾ ਟੂਰ ਕੀਤਾ। ਹਿਸਟੋਰੀਕਲ ਰੈਲਿਕਸ ਉਹਨਾਂ ਨੇ ਦੇਖੀਆਂ ਜਿਸ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਅਖੀਰਲੇ 18 ਸਾਲ ਗੁਜ਼ਾਰੇ। It brought us immense joy to participate in the Sikh community's festival. Pakistan had made excellent arrangements for Sikh pilgrims at Kartarpur corridor and Gurdwara Sahib. ਇੰਨੀ ਹੌਸਟਿਲਿਟੀ ਦੇ ਹੁੰਦੇ ਆ 2019 ਚ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੋਲ੍ਹਣਾ ਕਿਸੇ ਮੁਅਜ਼ਜ਼ੇ ਤੋਂ ਘੱਟ ਨਹੀਂ ਸੀ ਔਰ ਇਹਨਾਂ 5 ਸਾਲਾਂ 'ਚ ਸੱਚਮੁੱਚ ਹੀ ਇਹ ਕੋਰੀਡੋਰ ਜਿਹੜਾ ਹੈ ਇਹ ਇਕੱਲਾ ਕੋਰੀਡੋਰ ਨਹੀਂ ਹੈ, ਕੋਰੀਡੋਰ ਇਹ ਬ੍ਰਿਜ ਆਫ ਲਵ ਹੈ ਤੇ ਗੁਰੂ ਨਾਨਕ ਪਾਤਸ਼ਾਹ ਅੱਜ ਵੀ ਉਹੀ ਪਿਆਰ ਦਾ ਸੁਨੇਹਾ ਦੇ ਰਹੇ ਨੇ। ਚਾਈਨਾ ਨੇ ਵੀ ਇਹ ਕਿਹਾ ਸੀ ਕਿ ਵੀ ਕੋਰੀਡੋਰ ਆਫ ਲਵ ਹੈ, UN ਸੈਕਟਰੀ ਜਨਰਲ ਨੇ ਕਿਹਾ, ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਕਿਹਾ ਔਰ ਇਹ ਵੀ ਸੀ ਕਿ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਪਾਸਪੋਰਟ ਤੋਂ ਬਿਨਾਂ ਵੀ ਐਂਟਰੀ ਹੋ ਸਕੇਗੀ। ਜਿਹੜੇ ਭਾਰਤ ਤੋਂ ਆਉਣ ਵਾਲੇ ਨੇ ਕਰਤਾਰਪੁਰ ਕੋਰੀਡੋਰ ਉਹ ਆ ਕੇ ਜਿਹੜਾ ਵਾਪਸ ਸ਼ਾਮ ਨੂੰ ਚਲੇ ਜਾਣਗੇ। व्यूअर्स वेलकम बैक नाउ प्रोग्राम। सो व्यूअर्स गलबात करन जा रहे हैं कि सिख कौम लिए बड़ी माण वाली गल है कि विसाखी के पूर्व मौके अमरीकन कांग्रेसमैनां दा एक डेलीगेशन जिहड़ा है वो करतारपुर साहिब हाज़री लवाउण गया ਅਤੇ ਸਿੱਖ ਸੰਗਤਾਂ ਨਾਲ ਆਪਣੇ ਉਹਨਾਂ ਨੇ ਵਿਚਾਰ ਵੀ ਸਾਂਝੇ ਕੀਤੇ ਨੇ ਔਰ ਇਸ ਵਾਰ ਭਾਰਤ ਤੋਂ ਵੀ 8000 ਦੇ ਲਗਭਗ ਜਿਹੜੇ ਸਿੱਖ ਯਾਤਰੀ ਹੈ ਵਿਸਾਖੀ ਮਨਾਉਣ ਲਈ ਪਾਕਿਸਤਾਨ ਪਹੁੰਚੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਵਾਰ ਦੋ ਬੜੀਆਂ ਪੋਜ਼ਿਟਿਵ ਡਿਵੈਲਪਮੈਂਟਸ ਪਾਕਿਸਤਾਨ ਦੇ ਹਵਾਲੇ ਨਾਲ ਦੇਖਣ 'ਚ ਆਈਆਂ ਔਰ ਇੱਕ ਜ਼ਾਹਰ ਹੈ ਉਹਨਾਂ 'ਚੋਂ ਉਹਦਾ ਅਮਰੀਕਨ ਕਾਂਗਰਸਮੈਨਾਂ ਦੇ ਡੈਲੀਗੇਸ਼ਨ ਨਾਲ ਵੀ ਉਸ ਦਾ ਸੰਬੰਧ ਹੈ। ਅਸੀਂ ਜਦੋਂ ਏਅਰਪੋਰਟ ਤੋਂ ਵਾਪਸ ਸਟੂਡੀਓ ਵੱਲ ਇੱਧਰ ਨੂੰ ਤੁਰ ਹੀ ਰਹੇ ਸੀ ਤਾਂ ਬੀਬੀ ਤੇਜ ਕਿਰਨ ਕੌਰ ਬੈਂਸ ਜਿਹੜੇ ਵਕੀਲ ਨੇ ਔਰ ਕਾਂਗਰਸਮੈਨ ਸਵਾਜ਼ੀ ਉਹਨਾਂ ਦੇ ਆਫਿਸ 'ਚ ਐਜ਼ ਏ ਲੈਜਿਸਲੇਚਰ ਅਸਿਸਟੈਂਟ ਵੀ ਕੰਮ ਕਰਦੇ ਨੇ, ਉਹਨਾਂ ਦਾ ਮੈਸੇਜ ਸੀ, ਪਿਕਚਰਸ ਵੀ ਉਹਨਾਂ ਨੇ ਭੇਜੀਆਂ ਕਿ ਉਹਨਾਂ ਦਾ ਕਾਂਗਰਸਮੈਨ ਬਾਕੀ ਕਾਂਗਰਸਮੈਨਾਂ ਦੇ ਡੈਲੀਗੇਸ਼ਨ ਨਾਲ ਜਿੱਥੇ ਉਹ ਪਾਕਿਸਤਾਨ ਦੀ ਯਾਤਰਾ 'ਤੇ ਸੀ ਲੇਕਿਨ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਉਹ ਵਿਸ਼ੇਸ਼ ਤੌਰ ਦੇ ਉੱਤੇ ਸਾਰਾ ਡੈਲੀਗੇਸ਼ਨ ਕਰਤਾਰਪੁਰ ਸਾਹਿਬ ਪਹੁੰਚਿਆ ਔਰ ਉਹਨਾਂ ਦੇ ਨਾਲ ਪਾਕਿਸਤਾਨ ਦੇ ਇੰਟੀਰੀਅਰ ਮਿਨਿਸਟਰ ਮੋਹਸਨ ਨਕਵੀ ਉਹ ਵੀ ਸਨ ਔਰ ਦਰਸ਼ਕ ਪਿਕਚਰਸ ਵੀ ਬੈਕਗਰਾਊਂਡ 'ਚ ਦੇਖ ਸਕਦੇ ਨੇ। ਔਰ ਬੇਸ਼ੱਕ ਸਾਡੇ ਕੋਲ ਵੀਡੀਓ ਵੀ ਹੈ ਪਰ ਕਿਉਂਕਿ ਉਹ ਆਲਰੇਡੀ ਡੌਨ ਪਬਲੀਕੇਸ਼ਨ ਜਾਂ ਡੌਨ TV ਦੀ ਹੈ ਉਹਦਾ ਕਾਪੀਰਾਈਟ ਦਾ ਇਸ਼ੂ ਆ ਜਾਂਦਾ ਅਸੀਂ ਦਿਖਾ ਨਹੀਂ ਸਕਦੇ। ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਸ਼ਾਇਦ ਪਹਿਲੀ ਵਾਰ ਹਾਲਾਂਕਿ ਇੰਡੀਵਿਜੂਅਲੀ ਤਾਂ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਵੀ ਕਰਤਾਰਪੁਰ ਸਾਹਿਬ ਗਏ ਹੋਏ ਨੇ ਕੋਰੀਡੋਰ ਜਦੋਂ ਖੁੱਲ੍ਹਦਾ ਹੈ ਉਸ ਤੋਂ ਬਾਅਦ, ਲੇਕਿਨ ਇਹ ਪਹਿਲੀ ਵਾਰ ਹੈ ਕਿ ਇਸ ਲੈਵਲ ਦਾ ਹਾਈ ਲੈਵਲ ਡੈਲੀਗੇਸ਼ਨ ਜਿਸ ਦੇ ਵਿੱਚ ਦੋ ਪ੍ਰੋਮੀਨੈਂਟ ਕਾਂਗਰਸਮੈਨ ਜਿਨ੍ਹਾਂ 'ਚ ਕਾਂਗਰਸਮੈਨ ਥਾਮਸ ਰਿਚਰਡ ਸਵਾਜ਼ੀ ਔਰ ਕਾਂਗਰਸਮੈਨ ਜੋਨੇਥਨ ਜੈਕਸਨ ਔਰ ਜਿਹੜੇ ਐਕਟਿੰਗ ਅਮਰੀਕਾ ਦੇ ਐਂਬੈਸਡਰ ਨੇ ਪਾਕਿਸਤਾਨ 'ਚ ਨੈਟਲਿਕ ਬੇਕਰ ਔਰ ਜਿਹੜੇ US ਕੌਂਸਲ ਜਨਰਲ ਨੇ ਉਹਨਾਂ ਦੇ ਪਾਕਿਸਤਾਨ ਦੇ ਵਿੱਚ ਕ੍ਰਿਸਟਨ ਕੇ ਹਾਕਿੰਸ, ਇਹ ਸਾਰਾ ਭਰਪੂਰ ਡੈਲੀਗੇਸ਼ਨ ਉਹਨਾਂ ਨੇ ਕਾਫੀ ਵਕਤ ਗੁਜ਼ਾਰਿਆ ਔਰ ਐਤਕੀ ਇੱਕ ਬੜੀ ਪੋਜ਼ਿਟਿਵ ਗੱਲ ਜਿਹੜੀ ਅਸੀਂ ਪਾਸਿੰਗ ਰੈਫਰੈਂਸ 'ਚ ਲਾਸਟ ਪ੍ਰੋਗਰਾਮ ਜਿਹੜਾ ਅਸੀਂ ਥਰਸਡੇ ਕੀਤਾ ਉਹਦੇ 'ਚ ਮੈਂਸ਼ਨ ਕੀਤਾ ਸੀ। ਹਾਲਾਂਕਿ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ 1947 ਤੋਂ ਬਾਅਦ ਤਾਂ ਬਹੁਤ ਬਿਟਰਨੈਸ ਰਹੀ ਦੋਨੋਂ ਮੁਲਕਾਂ 'ਚ ਭਾਰਤ ਪਾਕਿਸਤਾਨ 'ਚ, ਫਿਰ ਜਦੋਂ ਜਿਹੜੇ ਬੀਬੀਆਂ ਉਧਰਲੀਆਂ ਇੱਧਰ ਰਹਿ ਗਈਆਂ ਸੀ ਇੱਧਰਲੀਆਂ ਉੱਧਰ, ਇਹ ਸਾਰੇ ਜਿਹੜੇ ਨੇ ਸਮਝੌਤੇ ਵੀ 1950 ਤੱਕ ਪਹੁੰਚਦੇ ਆ ਹੁੰਦੇ ਨੇ ਤਾਂ ਫਿਰ ਨਹਿਰੂ ਲਿਆਕਤ ਅਲੀ ਪੈਕਟ ਹੋਇਆ ਸੀ ਜਿਸ ਦੇ ਵਿੱਚ ਕਿਉਂਕਿ ਗੁਰਧਾਮ ਤਾਂ ਵਿਛੜ ਗਏ ਔਰ ਬਿਲਕੁਲ ਜੰਦੇ ਲੱਗੇ ਹੋਏ ਸੀ, ਉਹਨਾਂ 'ਚ ਕੋਈ ਨਹੀਂ ਸੀ ਕਿ ਵੀ ਉੱਥੇ ਸਿੱਖ ਤਾਂ ਪੰਜਾਬ 'ਚ ਬਚਿਆ ਨਹੀਂ ਸੀ, ਦੂਸਰੇ ਪਾਸੇ ਕੋਈ ਸਾਰੇ ਜਾਂ ਮਾਈਗ੍ਰੇਟ ਹੋ ਗਏ ਜਾਂ ਹੋਰ ਹੋ ਗਏ ਔਰ ਉਸ ਪੀਰੀਅਡ 'ਚ ਇਹ ਸਮਝੌਤਾ ਸੀ ਕਿ ਭਾਈ ਸਾਲ ਦੇ ਵਿੱਚ 4 ਮੌਕਿਆਂ ਦੇ ਉੱਤੇ ਜਥੇ ਆਇਆ ਕਰਨਗੇ ਔਰ ਉਹਨਾਂ ਦੀ ਗਿਣਤੀ ਵੀ ਫਿਕਸ ਸੀ ਕਿ ਇਸ ਤੋਂ ਬਿਯੋਂਡ ਨਹੀਂ ਜਾ ਸਕਦੇ, ਜਿਨ੍ਹਾਂ 'ਚ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ 2000, ਵਿਸਾਖੀ ਦੇ ਮੌਕੇ 1000, 500 ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਦੇ ਮੌਕੇ ਔਰ 500 ਮਹਾਰਾਜਾ ਰਣਜੀਤ ਸਿੰਘ ਦੀ
ਯਾਦ ਮਨਾਉਣ ਲਈ ਉਹਨਾਂ ਦੀ ਸਮਾਧ ਦੇ ਉੱਤੇ। ਸੋ ਕੁੱਲ ਮਿਲਾ ਕੇ ਇਹ ਸਾਰੀ ਫਿਗਰ 4000 ਬਣਦੀ ਸੀ ਜੀ। ਔਰ ਉਹਦੇ 'ਚ ਵੀ ਇੰਨੀ ਸਖਤੀ ਦਾ ਆਲਮ ਹੁੰਦਾ ਸੀ ਕਿਉਂਕਿ ਦੋਨਾਂ ਮੁਲਕਾਂ ਦੇ ਵਿੱਚ ਸਬੰਧ ਬੜੇ ਵਿਗੜੇ ਹੋਏ ਸੀ ਕਿ ਟ੍ਰੇਨ ਜਿਹਦੇ 'ਚ ਉਹਨਾਂ ਨੂੰ ਲਿਜਾਇਆ ਜਾਂਦਾ ਸੀ ਉਹਦੇ 'ਤੇ ਵੀ ਕਾਲੇ ਜਿਹੜੇ ਨੇ ਉਹ ਕੱਪੜਾ ਲਾਇਆ ਹੁੰਦਾ ਸੀ, ਬਾਹਰ ਕੋਈ ਦੇਖ ਨਹੀਂ ਸੀ ਸਕਦਾ, ਉੱਥੇ ਹੀ ਉਹਨਾਂ ਨੂੰ ਲਿਜਾਇਆ ਜਾਂਦਾ ਸੀ, ਉੱਥੇ ਹੀ ਕਰਕੇ ਉੱਥੋਂ ਹੀ ਪੈਕ ਕਰਕੇ, ਕਿਤੇ ਬਾਹਰ ਨਾ ਸ਼ਹਿਰ 'ਚ ਮਿਲਣਾ ਮਿਲਾਣਾ ਤਾਂ ਦੂਰ ਦੀ ਗੱਲ ਹੈ। ਸੋ ਇਹ ਵਰਤਾਰਾ ਔਰ ਇਹ ਵੀ ਜਦੋਂ ਫਿਰ ਕਦੇ ਜੰਗ ਲੱਗ ਜਾਂਦੀ ਸੀ 65 ਦੀ 71 ਦੀ ਜਾਂ ਦੂਸਰੇ ਫਿਰ ਬੰਦ ਹੋਣ ਵਾਂਗ ਹੋ ਜਾਂਦਾ ਸੀ, ਬਿਟਰਨੈਸ ਵੱਧਦੀ ਸੀ। ਬਿਲਕੁਲ। ਲੇਕਿਨ ਜਿਵੇਂ ਪਿਛਲੇ ਦਿਨਾਂ 'ਚ ਪਾਕਿਸਤਾਨ ਦੇ ਜਿਹੜੇ ਉਹਨਾਂ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰ ਔਰ ਉਹਨਾਂ ਦੇ ਕਾਫੀ ਪ੍ਰੋਮੀਨੈਂਟ ਸਿੱਖ ਆਗੂ ਜਿਨ੍ਹਾਂ ਦੇ ਫਾਦਰ ਨਨਕਾਣਾ ਸਾਹਿਬ ਭਾਈ ਰਵੇਲ ਸਿੰਘ ਲੰਮਾ ਵਕਤ ਹੈਡ ਗ੍ਰੰਥੀ ਰਹੇ ਮਹਿੰਦਰਪਾਲ ਸਿੰਘ ਜੀ, ਉਹ ਅਮਰੀਕਾ ਆਏ ਹੋਏ ਸੀ, ਅਜੇ ਵੀ ਅਮਰੀਕਾ 'ਚ ਹੀ ਨੇ। ਔਰ ਪਿਛਲੇ ਹਫਤੇ ਜਦੋਂ ਸਿੱਖ ਨੈਸ਼ਨਲ ਡੇ ਪੈਰੇਡ ਜਾਂ 8th ਫਰੀडम ਮਾਰਚ ਵਾਸ਼ਿੰਗਟਨ 'ਚ ਹੋਇਆ ਉਹਦੇ 'ਚ ਗੈਸਟ ਆਫ ਆਨਰ ਵੀ ਸੀ। ਇਮਰਾਨ ਖਾਨ ਦੀ ਪਾਰਟੀ ਨਾਲ ਉਹਨਾਂ ਦਾ ਸਬੰਧ ਹੈ, ਉਹਨਾਂ ਨੇ ਉਹਨਾਂ ਵੱਲੋਂ ਮੁਬਾਰਕਬਾਦ ਵੀ ਦਿੱਤੀ। ਅਤੇ ਉਹ ਜਿਹੜੇ ਨੇ ਉਹ ਨਨਕਾਣਾ ਸਾਹਿਬ ਦੇ ਹੀ ਜੰਮਪਲ ਨੇ। ਉਹਨਾਂ ਜ਼ਮਾਨੇ 'ਚ ਤਾਂ ਬਹੁਤ ਹਾਲਾਤ ਹੋਰ ਤਰ੍ਹਾਂ ਦੇ ਸੀ, ਲੇਕਿਨ ਜਿਹੜੀ ਬਹੁਤ ਵੱਡੀ ਤਬਦੀਲੀ ਹੋਈ ਜਦੋਂ ਅਸੀਂ ਖਾਲਿਸਤਾਨ ਮੂਵਮੈਂਟ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ ਕਿ ਜੂਨ 84 ਤੋਂ ਬਾਅਦ ਜਦੋਂ ਸਿੰਘਾਂ ਨੇ ਗਵਾਂਢੀ ਮੁਲਕ ਨੂੰ ਵੀ ਆਪਣਾ ਘਰ ਬਣਾਇਆ ਔਰ ਸਿੰਘਾਂ ਦਾ ਨਿਵਾਸ ਨਨਕਾਣਾ ਸਾਹਿਬ ਔਰ ਦੂਸਰੀ ਧਰਤੀ ਤੇ ਜਿਹੜੇ ਉੱਥੇ ਬਚੇ ਹੋਏ, ਕਿਉਂਕਿ ਇਹ ਵੀ ਜਿਹੜੇ ਬਹੁਤ ਸਾਰੇ ਅੱਜ ਨਨਕਾਣਾ ਸਾਹਿਬ 'ਚ ਸਿੱਖ ਪਰਿਵਾਰ ਨੇ ਇਹ ਖੈਬਰ ਪਖਤੂਨਖਵਾ ਤੋਂ ਆਏ ਜਾਂ ਉਸ ਤੋਂ ਇਲਾਵਾ ਜਿਹੜਾ ਏਜੰਸੀ ਏਰੀਆ ਸੀ ਔਰਕਜ਼ਾਈ ਜਾਂ ਖੈਬਰ ਜਾਂ ਬਿਜੌੜ, ਔਰਕਜ਼ਾਈ ਦੇ ਵਿੱਚ ਜ਼ਿਆਦਾ ਸੀ ਔਰ ਇਸ ਲਈ ਲੰਬਾ ਵਕਤ ਤਾਂ ਇਹਨਾਂ ਨੂੰ ਪੰਜਾਬੀ ਸਿੱਖਣ 'ਚ ਵੀ ਲੱਗੇ। ਇਹ ਸਾਰੇ ਪਸ਼ਤੋ ਸਪੀਕਿੰਗ ਸੀ, ਇਹਨਾਂ ਦੀ ਪਸ਼ਤੋ ਜ਼ਬਾਨ ਹੈ। ਹੁਣ ਵੀ ਮੈਂ ਇੱਕ ਦਿਨ ਦੇਖ ਰਿਹਾ ਸੀ ਪਿਸ਼ਾਵਰ ਜਿੱਥੇ ਬੜਾ ਵੈਲ ਮੇਨਟੇਨਡ ਗੁਰਦੁਆਰਾ ਹੈ ਭਾਈ ਜੋਗਾ ਸਿੰਘ ਦਾ, ਉਹ ਕਥਾ ਵੀ ਪਸ਼ਤੋ 'ਚ ਕਰਦੇ ਨੇ। ਹੁਣ ਉਹ ਸਾਰੇ ਉਹਨਾਂ ਦੇ ਸੁਣਨ ਵਾਲੇ ਹੀ ਉਹ ਨੇ ਜਿਹੜੇ ਕਿ ਵੀ ਪਸ਼ਤੋ ਉਹਨਾਂ ਦੀ ਮਦਰ ਟੰਗ ਹੈ। ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜੀ ਪਾਕਿਸਤਾਨ ਦੇ ਵਿੱਚ ਤਬਦੀਲੀ ਹੋਈ ਜਿੱਥੇ ਸਿੱਖਾਂ ਨੂੰ ਇੱਕ ਆਨਰ ਔਰ ਮਾਣ ਵੀ ਮਿਲਿਆ, ਇਹ ਸਿੰਘਾਂ ਦੀ ਬਦੌਲਤ ਸੀ ਕਿਉਂਕਿ ਹਕੂਮਤ ਨੇ ਵੀ ਇਹ ਰਿਅਲਾਈਜ਼ ਕੀਤਾ ਕਿ ਭਾਈ ਇਹਨਾਂ ਦੇ ਨਾਲ ਤਾਂ ਸਾਡਾ ਕੀ ਝਗੜਾ ਹੈ। ਜੇ ਭਾਰਤ ਕੋਈ ਧੱਕਾ ਜ਼ਿਆਦਤੀ ਕਰਦਾ, ਇਹਨਾਂ ਦਾ ਤਾਂ ਮਜ਼ਹਬੀ ਥਾਵਾਂ ਨੇ, ਇਹਨਾਂ ਨੂੰ ਜਿਹੜਾ ਸਾਨੂੰ ਪ੍ਰਮੋਟ ਕਰਨਾ ਚਾਹੀਦਾ। ਔਰ ਅਲਟੀਮੇਟਲੀ ਇਹ ਜਿਹੜੀ ਬਦਲੀ ਨੀਤੀ ਸੀ ਜਿਹੜੀ 84 ਤੋਂ ਬਾਅਦ ਬਦਲਦੀ ਚਲੀ ਗਈ, ਇਸ ਦਾ ਕਲਾਈਮੈਕਸ 2019 'ਚ ਸੀ ਜਦੋਂ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਦਾ ਫੈਸਲਾ। ਇਸ ਦੇ ਵਿੱਚ ਨਰਿੰਦਰ ਮੋਦੀ ਦੀ ਹਕੂਮਤ ਵੀ ਭਾਵੇਂ ਉਹਨਾਂ ਨੇ ਸਾਬੋਤਾਜ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। 5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚ ਆਰਟੀਕਲ 370 ਖਤਮ ਕਰ ਦਿੱਤਾ ਗਿਆ, ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਗਿਆ ਉਹਨਾਂ ਨੂੰ। ਔਰ ਇੱਕ ਪਾਸੇ ਇਹਦਾ ਨਤੀਜਾ ਇਹ ਹੋਇਆ ਕਿ ਪਾਕਿਸਤਾਨ ਨੇ ਭਾਰਤ ਦੇ ਨਾਲ ਟ੍ਰੇਡ ਸਾਰਾ ਬੰਦ ਕਰ ਦਿੱਤਾ, ਆਪਣੇ ਸਫਾਰਤੀ ਸੰਬੰਧ ਵੀ ਇੱਕ ਸਟੈਪ ਥੱਲੇ ਕਰ ਲਏ, ਆਪਣੇ ਹਾਈ ਕਮਿਸ਼ਨ ਵਾਪਸ ਸੱਦ ਲਏ, ਅੱਜ ਵੀ ਨਹੀਂ ਨੇ ਉਹਨਾਂ ਦੇ ਹਾਈ ਕਮਿਸ਼ਨਰ ਉਹ ਰੁਤਬਾ। ਲੇਕਿਨ ਇਹਦੇ ਬਾਵਜੂਦ ਇਹ ਕ੍ਰੈਡਿਟ ਇਮਰਾਨ ਖਾਨ ਦੀ ਹਕੂਮਤ ਔਰ ਜਨਰਲ ਬਾਜਵਾ, ਬਾਅਦ ਦੇ ਵਿੱਚ ਇਮਰਾਨ ਖਾਨ ਜਾਂ ਜਨਰਲ ਬਾਜਵਾ ਦੀ ਕੀ ਬਿਟਰਨੈਸ ਹੋਈ, ਕੀ ਹੋਇਆ ਜਾਂ ਅੱਜ ਕੀ ਚੱਲ ਰਿਹਾ ਹੈ, ਅਸੀਂ ਇਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਪਰ ਮੈਂ ਸਮਝਦਾ ਵੀ ਇਮਾਨਦਾਰੀ ਇਹ ਹੁੰਦੀ ਹੈ ਕਿ ਜਿਹੜਾ ਜਿਹਦਾ ਡਿਊ ਹੈ ਉਹਨੂੰ ਦੇਣਾ ਬਣਦਾ। ਇਸ ਮਾਮਲੇ ਦੇ ਵਿੱਚ ਇਹਨਾਂ ਦੋਨਾਂ ਦੀ ਆਪਸੀ ਉਸ ਲੈਵਲ 'ਤੇ ਤਾਂ ਅਜੇ ਇਮਰਾਨ ਖਾਨ ਹੋਰਾਂ ਨੇ ਤਾਜ਼ਾ ਸਹੁੰ ਚੁੱਕੀ ਸੀ, ਲੇਕਿਨ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਦੀ ਕੰਪਲੀਸ਼ਨ ਜਿਹੜੀ 10 ਮਹੀਨੇ ਦੇ ਟਾਈਮ ਦੇ ਵਿੱਚ ਰਿਕਾਰਡ ਟਾਈਮ 'ਚ ਹੋਈ, ਜਿਹਨੂੰ 10 ਸਾਲ ਲੱਗ ਸਕਦੇ ਸੀ। ਔਰ ਉਸ ਦਿਨ ਹੀ ਜਿਹੜਾ 9 ਨਵੰਬਰ ਦਾ ਦਿਨ ਸੀ ਜਿਸ ਦਿਨ ਅਲਾਮਾ ਇਕਬਾਲ ਦਾ ਜਨਮ ਦਿਨ ਵੀ ਸੀ, ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਿਆ ਗਿਆ। ਔਰ ਅਸੀਂ ਦੇਖ ਰਹੇ ਹਾਂ ਵੀ ਇਹਨਾਂ ਲਗਭਗ 6 ਸਾਲਾਂ ਦੇ ਵਿੱਚ ਕਿਸ ਲੈਵਲ ਦੇ ਉੱਤੇ, ਹਾਲਾਂ ਉਦੋਂ ਵੀ ਚਾਈਨਾ ਨੇ ਵੀ ਇਹ ਕਿਹਾ ਸੀ ਕਿ ਵੀ ਕੋਰੀਡੋਰ ਆਫ ਲਵ ਹੈ, UN ਸੈਕਟਰੀ ਜਨਰਲ ਨੇ ਕਿਹਾ, ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਕਿਹਾ, ਔਰ ਇਹ ਵੀ ਸੀ ਕਿ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹ ਪਾਸਪੋਰਟ ਤੋਂ ਬਿਨਾਂ ਵੀ ਐਂਟਰੀ ਹੋ ਸਕੇਗੀ। ਜਿਹੜੇ ਭਾਰਤ ਤੋਂ ਆਉਣ ਵਾਲੇ ਨੇ ਕਰਤਾਰਪੁਰ ਕੋਰੀਡੋਰ ਉਹ ਆ ਕੇ ਜਿਹੜਾ ਵਾਪਸ ਸ਼ਾਮ ਨੂੰ ਚਲੇ ਜਾਣਗੇ। ਲੇਕਿਨ ਭਾਰਤ ਨੇ ਪਾਸਪੋਰਟ ਦੀ ਸ਼ਰਤ ਰੱਖੀ, ਪਾਕਿਸਤਾਨ ਨੇ ਉਹਦੇ 'ਤੇ ਫੀ ਵੀ ਰੱਖ ਦਿੱਤੀ। ਨਤੀਜੇ ਦੇ ਤੌਰ 'ਤੇ ਭਾਵੇਂ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਕ੍ਰਾਸ ਕਰਕੇ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਆਉਂਦੇ ਨੇ, ਪਰ ਨੰਬਰ ਜ਼ਿਆਦਾ ਨਹੀਂ ਹੁੰਦੇ।
ਇਸ ਵਾਰ ਜਿਹੜੀ ਰਿਮਾਰਕੇਬਲ ਗੱਲ ਸੀ ਕਿ ਲਗਭਗ 8000 ਦੇ ਕਰੀਬ ਵੀਜ਼ੇ ਪਾਕਿਸਤਾਨ ਦੀ ਐਮਬੈਸੀ ਨੇ ਦਿੱਲੀ 'ਚ ਸਿੱਖਾਂ ਨੂੰ ਦਿੱਤੇ। ਪੰਜਾਬ, ਦਿੱਲੀ, ਦੂਜੇ ਤੀਜੇ, ਪਹਿਲੀ ਵਾਰ ਇੰਨੀ ਵੱਡੀ ਗਿਣਤੀ ਦੇ ਵਿੱਚ। ਸੋ ਬਹੁਤ ਵੱਡੀ ਗਿਣਤੀ 'ਚ, ਔਰ 8-10 ਹਜ਼ਾਰ ਸਿੱਖ ਹੁਣ ਇੱਦਾਂ ਦੇ ਮੌਕਿਆਂ ਦੇ ਉੱਤੇ ਬਾਹਰੋਂ ਵੀ ਪਹੁੰਚ ਜਾਂਦਾ, ਬਾਹਰਲੇ ਮੁਲਕਾਂ 'ਚੋਂ ਵੀ। ਵੈਸੇ ਤਾਂ ਹੁਣ ਤਾਂ ਰਾਊਂਡ ਦਾ ਈਅਰ, ਪਰ ਪਾਕਿਸਤਾਨ ਨੇ ਇੱਕ ਸਹੂਲਤ ਹੋਰ ਦਿੱਤੀ ਹੈ ਵੀ ਤੁਸੀਂ ਪਾਕਿਸਤਾਨ ਦਾ ਵੀਜ਼ਾ ਜੇ ਤੁਸੀਂ ਲੈਣਾ ਧਾਰਮਿਕ, ਉਹਦੀ ਫੀ ਨਹੀਂ ਹੈ, ਆਨਲਾਈਨ ਤੁਸੀਂ ਤੁਹਾਨੂੰ ਜਿਹੜਾ ਉਹ ਤੁਸੀਂ ਐਕਸੈਸ ਕਰ ਲੈਣਾ। ਇਹ ਬਹੁਤ ਵੱਡੀ ਗੱਲ ਹੈ। ਔਰ ਇਹੀ ਕਾਰਨ ਹੈ ਕਿ ਇਹਦੇ ਬਾਵਜੂਦ ਕਿ ਸਬੰਧ ਆਪਸ 'ਚ ਕੋਈ UN 'ਚ ਕੀ ਕਹਿੰਦੇ ਨੇ, ਇੱਕ ਦੂਜੇ ਨੂੰ ਸਿਕਿਉਰਿਟੀ ਕਾਉਂਸਲ 'ਚ ਕੀ ਕਹਿੰਦੇ ਨੇ, ਲੇਕਿਨ ਗੁਰੂ ਨਾਨਕ ਪਾਤਸ਼ਾਹ ਔਰ ਇਹ ਪੰਜਾਬ ਦੇ ਜਦੋਂ ਅਖਾਣਾ ਜਾਂ ਲੋਕ ਬੋਲੀਆਂ 'ਚ ਅਸੀਂ ਕਹਿੰਦੇ ਹਾਂ ਕਿ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ, ਤੇ ਇਹ ਇੱਕ ਬਹੁਤ ਵੱਡੀ ਗੱਲ ਹੈ। ਗੁਰੂ ਨਾਨਕ ਸਾਹਿਬ ਦਾ ਇਹ ਸਥਾਨ ਕਰਤਾਰਪੁਰ ਸਾਹਿਬ ਕੱਲਾ ਇਹੀ ਨਹੀਂ ਕਿ ਇਹ ਸਿੱਖਾਂ ਦੇ ਲਈ ਮੁਕੱਦਸ ਹੋਣ ਦੇ ਨਾਤੇ ਸਾਡੀ ਅਰਦਾਸ ਮੁਕੰਮਲ ਹੋਈ ਜਿਹੜੀ ਇੰਨੇ ਦਹਾਕਿਆਂ ਤੋਂ ਸੀ ਕਿ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੁਣ ਅਸੀਂ ਦੇਖਦੇ ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਫੰਕਸ਼ਨਲ ਕਮੇਟੀ ਹੈ, ਆਲਮੋਸਟ 20 ਤੋਂ ਜ਼ਿਆਦਾ ਗੁਰਦੁਆਰਿਆਂ 'ਚ ਮਹਾਰਾਜ ਦਾ ਪ੍ਰਕਾਸ਼ ਹੋ ਰਿਹਾ। ਔਰ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਉਹਨਾਂ ਪਰਿਵਾਰਾਂ ਦੇ ਲਈ ਜਿਹੜੇ 1947 ਦੇ ਵਿੱਚ ਕਿਸੇ ਦਾ ਕੋਈ ਭਰਾ ਇੱਧਰ ਰਹਿ ਗਿਆ, ਕਿਸੇ ਦੀ ਭੈਣ ਉੱਧਰ ਚਲੀ ਗਈ, ਦੂਜੇ ਉਹ ਜਦੋਂ ਆ ਕੇ ਤੁਸੀਂ ਉਹ ਕਹਾਣੀਆਂ ਜਿਹੜੀਆਂ ਹਿਊਮਨ ਇੰਟਰਸਟ ਸਟੋਰੀਜ਼ ਇਨੀ ਟ੍ਰੈਜੇਡੀ ਵੀ ਹੈ ਕਿ 50 ਜਾਂ 60 ਸਾਲ ਬਾਅਦ ਮਿਲ ਰਹੇ ਨੇ, ਔਰ ਕਿਵੇਂ ਕੀ ਹੈ, ਕਿੰਨੀ ਵੱਡੀ ਟ੍ਰੈਜੇਡੀ ਹਿਊਮਨ ਹਿਸਟਰੀ ਦੀ ਹੈ ਜਿਹੜੀ ਉਸ ਧਰਤੀ ਦੇ ਉੱਤੇ ਵਾਪਰੀ। ਪਰ ਬਾਬਾ ਨਾਨਕ ਜਿਵੇਂ ਕਦੇ ਪ੍ਰਭਾਤ ਫੇਰੀਆਂ 'ਚੋਂ ਢੋਲਕੀ ਨਾਲ ਪੜ੍ਹਦੇ ਹਾਂ ਅਸੀਂ ਵੀ ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮਿਲਦਾ। ਸੋ ਸੱਚਮੁੱਚ ਹੀ ਉਹ ਜਿਹੜੀ ਧਰਤੀ ਹੈ ਕਰਤਾਰਪੁਰ ਸਾਹਿਬ ਦੀ, ਉਹ ਵਿਛੜਿਆਂ ਨੂੰ ਮਿਲਣ ਵਾਲੀ ਵੀ ਬਣੀ। ਔਰ ਜਦੋਂ ਇੱਥੋਂ ਦੇ ਪੋਲੀਟੀਸ਼ੀਅਨਸ ਵੀ, ਔਰ ਇਹੀ ਗੱਲ ਜਦੋਂ ਕਾਂਗਰਸਮੈਨ ਸਵਾਸੀ ਨੇ ਵੀ ਕਹੀ, ਔਰ ਇਹ ਖਬਰ ਉਹਨਾਂ ਦੇ ਸਾਰੇ ਮੀਡੀਆ 'ਚ ਵੀ ਲੱਗੀ ਹੈ ਕਿ ਭਾਈ US ਕਾਂਗਰਸਮੈਨ ਜੁਆਇਨ ਵਿਸਾਖੀ ਸੈਲੀਬ੍ਰੇਸ਼ਨ ਐਟ ਕਰਤਾਰਪੁਰ ਕੋਰੀਡੋਰ। ਔਰ ਜਿਵੇਂ ਮੈਂ ਦੱਸਿਆ ਵੀ ਇਹ ਸਾਰੇ ਕਾਂਗਰਸਮੈਨ ਵੀ ਅਮਰੀਕਾ ਦਾ ਐਂਬੈਸਡਰ ਜਿਹੜੇ ਪਾਕਿਸਤਾਨ 'ਚ ਨੇ, ਉਹਨਾਂ ਦੇ ਕੌਂਸਲ ਜਨਰਲ, ਹਾਈ ਲੈਵਲ ਡੈਲੀਗੇਸ਼ਨ ਸੀ। ਔਰ ਉੱਥੇ ਉਹਨਾਂ ਨੇ ਹੁਣ ਪੰਜਾਬ ਤੋਂ ਵੀ ਸਿੱਖ ਆਏ ਹੋਏ ਸੀ, ਇੰਡੀਆ ਤੋਂ 8। ਉਹਨਾਂ ਨੇ ਦੇਖਿਆ ਕਾਂਗਰਸਮੈਨ ਨੂੰ ਫੋਟੋਆਂ ਲਵਾਉਣ ਦੇ ਕਿੰਨੇ ਸੈਸ਼ਨ ਚੱਲਦੇ ਰਹੇ ਉਹਨਾਂ ਦੇ ਕਿ ਭਾਈ ਅਮਰੀਕਾ ਦੇ ਕਾਂਗਰਸਮੈਨਾਂ ਨਾਲ ਅਸੀਂ ਫੋਟੋਆਂ ਲਵਾ ਰਹੇ ਹਾਂ। ਉਹ ਵੀ ਖੁਸ਼ ਸੀ। ਉਹਨਾਂ ਨੇ ਸਿੱਖ ਕੌਮ ਨੂੰ ਵਧਾਈ ਦਿੱਤੀ। ਔਰ ਡੈਲੀਗੇਸ਼ਨ ਨੇ ਸਾਰਾ ਹੀ ਜਿਹੜਾ ਗੁਰਦੁਆਰਾ ਸਾਹਿਬ ਦਾ ਟੂਰ ਕੀਤਾ। ਹਿਸਟੋਰੀਕਲ ਰੈਲਿਕਸ ਉਹਨਾਂ ਨੇ ਦੇਖੀਆਂ ਜਿਸ ਧਰਤੀ 'ਤੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਅਖੀਰਲੇ 18 ਸਾਲ ਗੁਜ਼ਾਰੇ। ਔਰ ਉਹਨਾਂ ਨੂੰ ਜਿਹੜੇ ਅਫੀਸ਼ੀਅਲ ਸੀ ਗੁਰਦੁਆਰਾ ਸਾਹਿਬ ਦੇ, ਉਹਨਾਂ ਨੇ ਡੈਲੀਗੇਸ਼ਨ ਨੂੰ ਬਰੀਫ ਕੀਤਾ ਕਿ ਬਈ ਇਹ ਕਰਤਾਰਪੁਰ ਸਾਹਿਬ ਦੀ ਸਿੱਖ ਇਤਿਹਾਸ ਕੀ ਅਹਿਮੀਅਤ ਹੈ। ਫਿਰ ਅਰਦਾਸ ਦੇ ਵਿੱਚ ਵੀ ਉਹ ਸ਼ਾਮਲ ਹੋਏ। ਉਹਨਾਂ ਨੇ ਉਹ ਇਤਿਹਾਸਕ ਖੂਹ ਵੀ ਦੇਖਿਆ ਜਿਸ ਖੂਹ ਦਾ ਪਾਣੀ ਜਿਹੜਾ ਗੁਰੂ ਸਾਹਿਬ ਦੇ ਖੇਤਾਂ ਨੂੰ ਲੱਗਦਾ ਸੀ। ਔਰ ਇਹ ਜਿਹੜੇ ਨੇ ਉਹਨਾਂ ਦੇ ਨਾਲ ਮੋਹਸਨ ਨਕਵੀ, ਜਿਵੇਂ ਮੈਂ ਕਿਹਾ ਇੰਟੀਰੀਅਰ ਮਿਨਿਸਟਰ ਵੀ ਸਨ। ਇਹਨਾਂ ਸਾਰਿਆਂ ਨੂੰ ਜਿਹੜਾ ਸਿਰੋਂ ਪਾਓ ਰੋਬ ਆਫ ਆਨਰ ਜਿਹੜਾ ਉਹ ਪ੍ਰੈਜ਼ੈਂਟ ਕੀਤਾ ਗਿਆ। ਔਰ ਨਾਲ ਦੀ ਨਾਲ ਜਸਟਿਸ ਲੈਣ ਵਾਲੀ 3 ਫੁੱਟੀ ਇੱਕ ਤਲਵਾਰ ਕਿਰਪਾਨ ਵੀ ਭੇਟ ਕੀਤੀ ਗਈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਜਿਹੜੇ ਸਿੱਖ ਪਿਲਗ੍ਰਿਮ ਸੀ ਉਹਨਾਂ ਦੇ ਨਾਲ ਵੀ ਡੈਲੀਗੇਸ਼ਨ ਨੇ ਇੰਗੇਜ ਹੋਇਆ। ਔਰ ਇਹ 4 ਚੁਫੇਰੇ ਜਿਹੜਾ ਉਹਨਾਂ ਦੀ ਇਹ ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਾਂਗਰਸਮੈਨ ਹੈ ਕਿ ਵੀ ਇਹ ਅਸੀਂ ਦੇਖ ਰਹੇ ਹਾਂ, ਸੈਡ ਕਾਂਗਰਸਮੈਨ ਰਿਚਰਡ ਸਵਾਸੀ, it brought us immense joy to participate in the Sikh community's festival। ਕਿ ਸਾਨੂੰ ਚਾਅ ਚੜ੍ਹ ਗਿਆ, ਅਸੀਂ ਸਿੱਖਾਂ ਦੇ ਨਾਲ ਇਹ ਵਿਸਾਖੀ ਦਾ ਦਿਨ ਮਨਾ ਰਹੇ ਹਾਂ। ਔਰ ਫਿਰ ਉਹਨਾਂ ਨੇ ਪਾਕਿਸਤਾਨ ਦੀ ਤਾਰੀਫ ਕੀਤੀ। ਪਾਕਿਸਤਾਨ had made excellent arrangements for Sikh pilgrims at ਕਰਤਾਰਪੁਰ ਕੋਰੀਡੋਰ ਐਂਡ ਗੁਰਦੁਆਰਾ ਸਾਹਿਬ। ਇਹ ਜੋਨਥਨ ਜੈਕਸਨ ਜਿਹੜੇ ਦੂਸਰੇ ਕਹਾ, ਉਹਨਾਂ ਨੇ ਕਿਹਾ ਐਕਸੀਲੈਂਟ ਜਿਹੜੇ ਉਹਨਾਂ ਨੇ ਸਾਰੇ ਪ੍ਰਬੰਧ ਕੀਤੇ ਹੋਏ ਨੇ। ਔਰ ਫਿਰ ਜਿਹੜੇ ਨੇ ਇੰਟਰਨੈਸ਼ਨਲ ਬਾਰਡਰ 0 ਪੁਆਇੰਟ ਦੇ ਉੱਤੇ ਵੀ ਗਏ। ਔਰ ਇਹ ਸਾਰਾ ਮੈਂ ਸਮਝਦਾ ਕਿ ਵੀ ਉਹਦੇ 'ਚ ਉਹਨਾਂ ਦਾ ਇਹ ਬਾਰ-ਬਾਰ ਕਹਿਣਾ, ਪ੍ਰੋਵਾਈਡਿੰਗ ਦਾ ਬੈਸਟ ਪੋਸੀਬਲ ਫੈਸਿਲਿਟੀ ਫਾਰ ਸਿੱਖ ਪਿਲਗ੍ਰਿਮਸ ਇਜ਼ ਆਵਰ ਗਵਰਨਮੈਂਟਸ ਟੌਪ ਪ੍ਰਾਇਰਟੀ। ਇਹ ਉਹਨਾਂ ਦੇ ਹੋਮ ਮਿਨਿਸਟਰ ਨੇ ਕਿਹਾ। ਉਹਨਾਂ ਨੇ ਕਿਹਾ ਕਿ ਵੀ ਅਸੀਂ ਸਿੱਖ ਪਿਲਗ੍ਰਿਮਸ ਲਈ ਵੀਜ਼ਾ ਪ੍ਰੋਸੈਸ ਵੀ ਸਿੰਪਲ ਕਰ ਦਿੱਤੀ ਹੈ। ਅਸੀਂ ਇਹ ਸਿੱਖਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਉਹ ਆਪਣੇ
ਗੁਰਦੁਆਰਿਆਂ ਦੇ ਦਰਸ਼ਨਾਂ ਲਈ ਪਾਕਿਸਤਾਨ ਆਉਣ। ਇਹ ਉਹਨਾਂ ਦਾ ਮੁਲਕ ਹੈ ਔਰ ਇਹ ਉਹਨਾਂ ਦੇ ਸੈਕਰਡ ਹੈਰੀਟੇਜ ਸਾਈਟਸ ਨੇ। ਔਰ ਇਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਪਾਕਿਸਤਾਨੀਜ਼ ਆਰ ਲਵਿੰਗ ਐਂਡ ਪੀਸਫੁਲ ਪੀਪਲ, followers of all religions are treated with respect and dignity in our country। और इस तो इलावा फिर कांग्रेसमैन पाकिस्तान के चीफ ऑफ आर्मी स्टाफ और दूसरिਆਂ ਨੂੰ ਵੀ ਮਿਲੇ। सो मैं समझदा भी ये गुरु नानक पातशाह ने करिश्मा करके दिखाया कि इन्नी हॉस्टिलिटी ਦੇ ਹੁੰਦਿਆਂ 2019 ਚ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੋਲ੍ਹਣਾ ਕਿਸੇ ਮੁਅਜ਼ਜ਼ੇ ਤੋਂ ਘੱਟ ਨਹੀਂ ਸੀ। ਔਰ ਇਹਨਾਂ 5 ਸਾਲਾਂ 'ਚ ਸੱਚਮੁੱਚ ਹੀ ਇਹ ਕੋਰੀਡੋਰ ਜਿਹੜਾ ਹੈ ਇਹ ਇਕੱਲਾ ਕੋਰੀਡੋਰ ਨਹੀਂ ਹੈ, ਕੋਰੀਡੋਰ ਇਹ ਬ੍ਰਿਜ ਆਫ ਲਵ ਹੈ। ਤੇ ਗੁਰੂ ਨਾਨਕ ਪਾਤਸ਼ਾਹ ਅੱਜ ਵੀ ਉਹੀ ਪਿਆਰ ਦਾ ਸੁਨੇਹਾ ਦੇ ਰਹੇ ਨੇ। ਔਰ ਇਹੀ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ ਦੀ ਗੱਲ ਕਰਦੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਪ੍ਰੀ 47 ਸਭ ਤੋਂ ਵੱਡਾ ਸਮਾਗਮ ਖਾਲਸਾ ਸਾਜਨਾ ਦਿਵਸ ਦਾ ਪੰਜਾ ਸਾਹਿਬ ਹੀ ਹੁੰਦਾ ਸੀ, ਗੁਰਦੁਆਰਾ ਹਸਨ ਅਬਦਾਲ। ਹੁਣ ਵੀ ਜਿਹੜਾ ਮੁੱਖ ਸਮਾਗਮ ਦੇ ਲਈ, ਕਿਉਂਕਿ ਇਹ ਜਿਹੜੇ 8000 ਤੋਂ ਜ਼ਿਆਦਾ ਉੱਥੋਂ ਆਏ, ਇਹ ਸਿਰਫ ਕਰਤਾਰਪੁਰ ਸਾਹਿਬ ਤੱਕ ਮਹਿਦੂਦ ਨਹੀਂ ਕਿ ਵੀ ਕੋਰੀਡੋਰ ਵਾਲੇ ਤਾਂ ਆਉਂਦੇ ਜਾਂਦੇ ਰਹਿੰਦੇ ਨੇ ਰੋਜ਼ਾਨਾ ਵੀ। ਇਹ ਸਾਰੇ ਹੀ ਪਾਕਿਸਤਾਨ ਦੇ ਗੁਰਦੁਆਰਿਆਂ 'ਚ ਇਹਨਾਂ ਨੂੰ, ਔਰ ਜਿਹੜਾ ਮੁੱਖ ਸਮਾਗਮ ਹੈ ਉਹ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ 'ਚ ਹੋਇਆ। ਔਰ ਉਸ ਦੀ ਰਿਪੋਰਟਿੰਗ ਵੀ ਸਾਡੇ ਕੋਲ ਜਦੋਂ ਡੀਟੇਲ 'ਚ ਪਹੁੰਚਦੀ ਹੈ ਅਸੀਂ ਸਾਂਝੀ ਕਰਾਂਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।